दो बेनतियां ने ये ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਆ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ
पिछले ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਇੱਕ ਨੂੰ ਕਿਵੇਂ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਇੱਕ ਦੇ ਕਿੰਨੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਬੇਨਤੀ ਹੈ 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਔਰ ਤੁਹਾਨੂੰ ਸਭ ਨੂੰ ਪਤਾ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ। ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿਵੇਂ ਕਿਵੇਂ ਸਤਿਗੁਰੂ ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ, ਇਸ ਸਮੇਂ ਤੋਂ ਪੂਰਾ ਲਾਹਾ ਲਈਏ ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ। 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲੈ ਕੇ ਫਿਰ ਗੁਰੂ ਪਿਤਾ ਕੋਲੋਂ ਤੁਸੀਂ ਸਾਰਿਆਂ ਨੇ ਵਿਦਾਇਗੀ ਲੈਣੀ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਔਰ ਗੁੜਗਾਉਂ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 22 ਜੂਨ ਰਾਤੀ 8:30 ਤੋਂ 10 ਵਜੇ ਤੱਕ ਸ਼ਿਵ ਮਾਡਰਨ ਸਕੂਲ ਦੇ ਸਾਹਮਣੇ ਗੁਰਦੁਆਰਾ ਮਾਈ ਭਾਗ ਸੁਦੀ ਜੀ ਸੰਤਗੜ੍ਹ ਨਵੀਂ ਦਿੱਲੀ। ਔਰ 23 ਤਰੀਕ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22 ਗੁੜਗਾਉਂ ਵਿਖੇ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੇ ਮੈਂ ਸਭ ਨੂੰ ਬੇਨਤੀ ਕਰਦਾ ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਸਾਨੂੰ ਕਲਯੁਗ ਦੀਆਂ ਤੱਤੀਆਂ ਹਵਾਵਾਂ ਤੋਂ ਬਚਾ ਕੇ ਆਪਣੀ ਗੋਦ ਦੇ ਵਿੱਚ ਬਹਿਣ ਦਾ ਇਹ ਸੁਭਾਗ ਸਮਾਂ ਦਿੱਤਾ ਹੈ। ਉਹਨਾਂ ਕੋਲੋਂ ਪੁੱਛ ਕੇ ਵੇਖੋ ਜਿਹੜੇ ਇਸ ਵੇਲੇ ਹਸਪਤਾਲਾਂ 'ਚ ਰੁਲ ਰਹੇ ਨੇ, ਉਹਨਾਂ ਕੋਲੋਂ ਪੁੱਛ ਕੇ ਵੇਖੋ ਜਿਹੜੇ ਚਾਹੁੰਦਿਆਂ ਹੋਇਆਂ ਵੀ ਸਮਾਗਮ ਵਿੱਚ ਆ ਨਹੀਂ ਸਕੇ। ਕੋਈ ਨਾ ਕੋਈ ਮਜਬੂਰੀ ਬਣ ਗਈ, ਘਰੇਲੂ ਕਲੇਸ਼ ਪੈ ਗਿਆ, ਕੋਈ ਨਾ ਕੋਈ ਬਿਧ ਇਹੋ ਜਿਹੀ ਬਣ ਗਈ। ਇਹ ਮੇਰੀ ਬੇਨਤੀ ਹੈ, ਜੇ ਸਤਿਗੁਰਾਂ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਹੈ, ਸਭ ਤੋਂ ਪਹਿਲੇ ਸਿਰ ਝੁਕਾਓ, ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਸਾਡੀ
ਇਹ ਸ਼ਰੀਰ ਰੂਪੀ ਘੋੜੀ ਨੂੰ ਤੁਸੀਂ ਸਹੀ ਰੱਖਿਆ, ਦੇ ਅਰੋਗਤਾ ਸਾਨੂੰ ਸਭ ਨੂੰ ਬਖਸ਼ੀ ਹੈ, ਸਾਨੂੰ ਚੌਂਕੜੇ ਮਾਰਨ ਜੋਗਾ ਬਣਾਇਆ ਹੈ, ਸਾਨੂੰ ਸੰਗਤ ਵਿੱਚ ਬਹਿਣ ਜੋਗਾ ਬਣਾਇਆ ਹੈ। ਇਹ ਤੁਹਾਡਾ ਸ਼ੁਕਰ ਹੈ, ਸ਼ੁਕਰ। ਅੱਜ ਚੁਪਹਿਰਾ ਜਪ ਤਪ ਸਮਾਗਮ ਹਰ ਐਤਵਾਰ ਦੀ ਤਰ੍ਹਾਂ ਦੂਰੋਂ ਨੇੜਿਓਂ ਬਾਪੂ ਦੀਪ ਸਿੰਘ ਦੇ ਪਰਿਵਾਰਕ ਮੈਂਬਰ ਇਸ ਅਸਥਾਨ ਤੇ ਚੱਲ ਕੇ ਆਏ ਨੇ ਔਰ ਬਹੁਤ ਸਾਰੇ ਪਰਿਵਾਰਕ ਮੈਂਬਰ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ। ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਲਾਈਵ ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ ਜੋ ਤੁਸੀਂ ਘਰਾਂ 'ਚ ਬੈਠੇ ਵੇਖ ਰਹੇ ਹੋ। ਬਚਨ ਮੰਨੋ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਜਿਹਨੂੰ ਵੀ ਲਿੰਕ ਭੇਜੋ ਉਹਨਾਂ ਨੂੰ ਕਹੋ ਅੱਗੇ ਤੋਂ ਅੱਗੇ ਸ਼ੇਅਰ ਕਰ, ਤਾਂ ਜੋ ਹੋਰ ਸੰਗਤਾਂ ਗੁਰੂ ਪਿਤਾ ਜੀ ਦੀ ਗੋਦ ਦਾ ਆਨੰਦ ਮਾਣ ਸਕਣ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਸ਼ਬਦ ਦੇ ਦੌਰਾਨ ਅੱਜ ਅਸੀਂ ਸਿਮਰਨ ਕਰਾਂਗੇ। ਅੱਜ ਕੀਰਤਨ ਦੀ ਪ੍ਰਾਰੰਭਤਾ ਇੱਕ ਬਚਨ ਤੋਂ ਮੈਂ ਕਰਨੀ, ਉਸ ਤੋਂ ਬਾਅਦ ਸ਼ਬਦ ਪੜ੍ਹਨਾ ਹੈ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਸੁਣਿਓ ਧਿਆਨ ਨਾਲ ਗੱਲ, ਔਰ ਇਹ ਗੱਲ ਨੂੰ ਸੁਣਨ ਤੋਂ ਬਾਅਦ ਥੋੜਾ ਥੋੜਾ ਇਹ ਗੱਲ ਨੂੰ ਮੰਨਿਓ ਵੀ ਜ਼ਰੂਰ, ਤਾਂ ਫਾਇਦਾ ਹੈ, ਤਾਂ ਆਨੰਦ ਹੈ। ਦੋ ਭਰਾ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਖੇਤੀਬਾੜੀ ਛੱਡ ਕੇ ਨਾ ਸ਼ਹਿਰ ਚੱਲਦੇ ਆ, ਬਿਜ਼ਨਸ ਕਰਦੇ ਆ। ਗੱਲ ਸੁਣਿਓ ਧਿਆਨ ਨਾਲ, 2-4 ਮਿੰਟ ਦੀ ਗੱਲ ਏ, ਬੜਾ ਕੁਝ ਅੱਜ ਲੱਭੇਗਾ ਸਾਨੂੰ ਤੁਹਾਨੂੰ ਸਾਰਿਆਂ ਨੂੰ। ਉਹ ਭਰਾਵਾਂ ਨੇ ਫੈਸਲਾ ਕੀ ਕੀਤਾ, ਕਹਿੰਦੇ ਖੇਤੀਬਾੜੀ ਛੱਡੀਏ, ਦੋਵੇਂ ਜਾਣੇ ਚੱਲਦੇ ਆ ਸ਼ਹਿਰ, ਬਿਜ਼ਨਸ ਕਰਦੇ ਆ। ਤੇ ਦੋਵੇਂ ਭਰਾਵਾਂ ਨੇ ਸ਼ਹਿਰ ਵਿੱਚ ਆ ਕੇ ਆਪਣਾ ਇੱਕ ਵੱਡਾ ਹੋਟਲ ਖੋਲ੍ਹਦੇ ਆ। ਜਦੋਂ ਹੋਟਲ ਖੋਲ੍ਹਿਆ, ਹੋਟਲ ਚੱਲਣ ਲੱਗ ਪਿਆ ਬਹੁਤ, ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋਣਾ ਸ਼ੁਰੂ ਹੋਇਆ। ਤੇ ਇੱਕ ਦਿਨ ਨਾ ਇੱਕ ਭਰਾ ਨੂੰ ਲਾਲਚ ਆ ਗਿਆ, ਲਾਲਚ, ਕਹਿੰਦਾ ਕੰਮ ਇੰਨਾ ਜ਼ਿਆਦਾ ਚੱਲਣ ਲੱਗ ਪਿਆ, ਪ੍ਰੋਫਿਟ ਇੰਨਾ ਜ਼ਿਆਦਾ ਹੋਣ ਲੱਗ ਪਿਆ, ਵੰਡਣਾ ਸਾਨੂੰ 2 ਹਿੱਸਿਆਂ 'ਚ ਪੈਂਦਾ ਉਹ ਪ੍ਰੋਫਿਟ, ਉਹ ਮੁਨਾਫਾ। ਕਿਉਂ ਨਾ ਹੋਵੇ ਇਹ ਸਾਰਾ ਪ੍ਰੋਫਿਟ ਮੈਨੂੰ ਹੀ ਮਿਲਿਆ ਕਰੇ, ਦੂਜੇ ਭਰਾ ਨੂੰ ਕੁਝ ਨਾ ਮਿਲੇ। ਸਕੀਮ ਬਣਾਉਂਦਾ, ਕਰਾਂ ਕੀ? ਕਹਿੰਦਾ ਇਉਂ ਕਰਦੇ ਆ, ਅੱਜ ਜਦੋਂ ਦੁਪਹਿਰੇ ਖਾਣਾ ਖਾਣ ਬੈਠਾਂਗੇ ਨਾ ਦੋਵੇਂ ਭਰਾ, ਤੇ ਆਪਣੇ ਦੂਜੇ ਭਰਾ ਦੇ ਖਾਣੇ ਦੇ ਵਿੱਚ ਮੈਂ ਜ਼ਹਿਰ ਮਿਲਾ ਦੇਣੀ ਹੈ। ਉਹ ਜ਼ਹਿਰ ਖਾਏਗਾ, ਮਰੇਗਾ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿਉਂ ਮੌਤ ਹੋਈ ਏ, ਤੇ ਸਾਰਾ ਜਿੰਨਾ ਲਾਭ ਹੋਇਆ ਕਰੇਗਾ ਨਾ ਹੋਟਲ ਦੇ ਬਿਜ਼ਨਸ ਵਿੱਚੋਂ ਮੈਨੂੰ ਹੀ ਮਿਲਿਆ ਕਰੇਗਾ। ਉਹਨੇ ਕੀਤਾ ਵੀ ਇਦਾਂ ਹੀ। ਭਰਾ ਖਾ ਰਿਹਾ ਖਾਣਾ, ਖਾਣੇ ਦੇ ਵਿੱਚ ਜ਼ਹਿਰ ਮਿਲਾਤਾ ਉਹਨੇ, ਜ਼ਹਿਰ ਵਾਲਾ ਜਦੋਂ ਖਾਣਾ ਖਾਦਾ ਉਹਦੀ ਹੋ ਗਈ ਜੀ ਮੌਤ। ਹੁਣ ਪ੍ਰੋਫਿਟ ਤੇ ਇਹਨੂੰ ਬਹੁਤ ਹੋਣਾ ਸ਼ੁਰੂ ਹੋ ਗਿਆ। ਕੋਈ ਗਮ ਨਹੀਂ, ਕਿਉਂਕਿ ਆਪ ਹੀ ਕਤਲ ਕੀਤਾ, ਆਪ ਹੀ ਮਾਰਿਆ, ਕੋਈ ਗਮ ਨਹੀਂ। ਲੋਕਾਂ ਨੂੰ ਵੀ ਨਹੀਂ ਪਤਾ ਲੱਗਾ, ਸਾਰਿਆਂ ਦਾ ਸਿਸਟਮ ਇਹੋ ਹੀ ਸੀ। ਅਚਾਨਕ ਰੱਬ ਵੱਲੋਂ ਕੋਈ ਬਿੰਦ ਬਣੀ, ਇਹਦੀ ਮੌਤ ਹੋ ਗਈ। ਪਰ ਇਹਨੂੰ ਪਤਾ ਹੈ ਮੈਂ ਆਪਣੇ ਭਰਾ ਨੂੰ ਆਪ ਮਾਰਿਆ। ਹੁਣ ਗੱਲ ਸੁਣਨ ਵਾਲੀ ਜੀ, ਦਿਨੋਂ ਦਿਨ ਬਿਜ਼ਨਸ ਚੱਲਣਾ ਸ਼ੁਰੂ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਨੇ ਬਿਜ਼ਨਸ ਦੇ ਉੱਤੇ ਪੂਰਾ ਆਪਣਾ ਹੱਕ ਜਮਾ ਲਿਆ। ਸਾਰਾ ਬਿਜ਼ਨਸ ਦਾ ਜਿੰਨਾ ਵੀ ਪ੍ਰੋਫਿਟ ਇਹਨੂੰ ਹੁੰਦਾ ਹੈ। ਤੇ ਸਾਲ ਬਾਅਦ ਇਹਦੇ ਘਰ ਇੱਕ ਪੁੱਤ ਨੇ ਜਨਮ ਲਿਆ। ਸਾਲ ਬਾਅਦ ਵੱਡਾ ਹੋਇਆ ਪੁੱਤ। ਮੈਂ ਗੱਲ ਬਿਲਕੁਲ ਸੰਖੇਪ 'ਚ ਕਰ ਰਿਹਾ। ਜਦੋਂ ਵੱਡਾ ਹੋਇਆ ਨਾ, 12ਵੀਂ ਕਰ ਲਈ, ਉਸ ਤੋਂ ਬਾਅਦ ਭੇਜਿਆ ਵਿਦੇਸ਼ ਵਿੱਚ ਪੜ੍ਹਨ ਵਾਸਤੇ। ਜਦੋਂ ਵਿਦੇਸ਼ ਵਿੱਚ ਪੜ੍ਹਨ ਵਾਸਤੇ ਭੇਜਿਆ, ਰੱਬ ਦੀ ਨੇਤ ਇਹੋ ਜੀ ਕਿ ਇਹਦੇ ਪੁੱਤਰ ਨੂੰ ਭਿਅੰਕਰ ਬਿਮਾਰੀ ਲੱਗ ਗਈ। ਅੱਤ ਦਾ ਬਿਮਾਰ ਹੋ ਗਿਆ ਇਹਦਾ ਪੁੱਤਰ। ਡਾਕਟਰ ਇਲਾਜ ਕਰਦੇ ਨੇ, ਇਲਾਜ ਹੋ ਨਹੀਂ ਪਾ ਰਿਹਾ, ਲਾ ਇਲਾਜ ਬਿਮਾਰੀ। ਜਿੰਨਾ ਵੀ ਇਹਨੇ ਕਮਾਈ ਕੀਤੀ ਸੀ, ਧਨ ਦੌਲਤ ਕਮਾਇਆ ਸੀ, ਸਾਰੀ ਉਹ ਧਨ ਦੌਲਤ ਪੁੱਤਰ ਦੇ ਇਲਾਜ ਤੇ ਲੱਗ ਗਈ, ਤਾਂ ਵੀ ਪੁੱਤ ਰਾਜੀ ਨਹੀਂ ਹੋ ਰਿਹਾ। ਸਾਰੀ ਉਹ ਜਿਹੜੀ ਮਾਇਆ ਸੀ ਪੁੱਤਰ ਦੇ ਇਲਾਜ ਤੇ ਲੱਗੀ,
पर रोग राजी होने का नाम नहीं लै रहा। इधरों एक कंगालता वाल वध रहा है ते उधर होया कि ਇਹਦਾ ਜਿਹੜਾ ਪੁੱਤਰ है अज डॉक्टरां ने बिल्कुल जवाब देता। जवाब वो की कहंदा है, डॉक्टर की कहंदे, कहण लगे तेरे पुੱਤਰ ਦਾ ना अज अखीरला दिन है। जो तू ਇਹਦੇ ਨਾਲ दिल ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ है ना कर ले। तेरे पुੱਤਰ ਦਾ अज अखीरला दिन है, अखीरला दिन। अज तो बाद तेरा पुੱਤਰ तेरे नाल कोई गलबात नहीं कर पाएगा, उन्हें मर जाना है। हुण जदों अपने पुੱਤਰ दे कोल आया ना ये बंदा रोई जांदा है, रोई जांदा है। पुੱਤ जवान पुੱਤ सामने मर रहा, रोई जांदा है, उच्ची उच्ची रोंदा है। ते उस वेले इहदे पुੱਤ नूं सोझी हो गई ते मरदियां मरदियां अपने बाप नूं पता की कहंदा है, सुणियो ध्यान नाल। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। कहंदा तू मेरे मरण दा दुख ना प्रगट कर, अपने अंदर दुख ना लिया, दुखी ना हो मेरे मरण ते। वो कहंदा तू मेरा पुੱਤ है, दुखी क्यों ना होवां। कहंदा मैं तेरा पुੱਤਰ नहीं, मैं तेरा छोटा भरा वां जिन्नू तू जहर दे के मारिया सी। मैं तेरा छोटा भरा वां जिन्नू तू जहर दे के मारिया सी। परमेश्वर ने मैनू बदला लैण वास्ते, तेरे कर्म नू पूरा करन वास्ते तेरे घर दोबारा जन्म दिता है। इस करके तू मेरे जान दा दुख ना मना। मैं ते तेरा भरा वां ते तेरे कीते होए कर्मां दा हिसाब करन वास्ते तेरे घर विच आया सा। हुण अपनियां अखां दे सामने पुੱਤ नूं मरदा होया वेखिया, अंदर पछतावा है, पर हुण पछतावे तो इलावा हो कुछ नहीं सकदा है जी। ये मेरे कहण दा इशारा समझो प्यारिओ, कदी भी जिंदगी दे विच धोखा दे के दूजियां नूं अगे ना वधिओ, किसे दा बुरा करके अगे ना वधिओ, किसे दियां लत्तां खिंच के किसे नूं नीवा विखा के कदी अगे ना वधिओ। क्योंकि ये कर्म गति है, जो बीजेगा अज नहीं ते कल तैनूं ही वढना पैना। ते जदों वढना पएगा ना, भरा मरिया, भरा मरिया इनू दुख नहीं, भरा नूं आप मारिया। पर हुण जदों पुੱਤਰ मरिया की हाल होया होएगा ओहदा सोचो। जिन्नू जन्म दिता, जिन्नू पालिया, जिन्नू पढ़न वास्ते बाहर भेजिया, एक कर्म गति है, कर्म गति। जे धोखा करेगा धोखा ही वढना है तू, ते जिन्ना क धोखा कीता ना उन्ना नहीं वढना, उतों कई गुणा ज्यादा वढना ही। ये गल याद विच रखी। किसे दा जे भला कीता ही ना, भले दे बीज पाए, एक माइंड विच गल पक्की फिट कर लै। जदों ओ भले दे बीज फल बनने आ ना, वो भी थोड़े बहुते नहीं बनने, वो भी अनंत गुणा वध के झोली च पैने। जो बीजेगा वढना वो ही पैना। प्यार बीजिया तो प्यार वढेगा, नफरत बीजी नफरत वढेगा, जे धोखा बीजिया ही धोखा ही वढेगा है जी। ये मेरी बेनती है, असी संगत करते हैं रोज, कदी भी किसी नूं धोखा दे के गां ना वधो, क्योंकि एक कर्म गति है। अज नहीं तो कल तेरे अगे आउणी आउणी, किस रूप च आ जाए ये तो परमेश्वर जानदा है। ते उदों फिर तू दुखी बहुत होएगा, फिर उदों तू पछतावा करेगा, ओहो हो काश मैं ये कम ना ही कीता हुंदा, काश मैं ये बुरा बीज ना ही बीजिया हुंदा, काश मैं निंदिया ना ही कीती हुंदी, काश मैं इनू नीवा ना ही विखाया हुंदा, काश मैं धोखा ना ही कीता हुंदा। पर उदों फिर पछतावे तो बिना कुछ भी हथ नहीं आउणा। ये मेरी बेनती है, कोई भी कर्म है उन्होंने बीजन लग्या 100 बारी सोचो, क्योंकि ये बीजे होए वढने सानू ही पैने ने। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। आप सबरो परिवार सवारो सारे, आखो समाज आपे ही सवर जाए। प्यार नाल सारे फतेह बुलाओ। वाहिगुरु जी का खालसा, वाहिगुरु जी की फतेह। गुरु रामदास पातशाह जी दे प्यारे मिठड़े बोल, गुरु ग्रंथ साहिब जी दे 1321 नंबर अंग दे उत्ते दर्ज ये शब्द, हाँ तुमरी करूं नित आस, प्रभ मोहे कब गल ना वेंगे। सारी संगत प्यार नाल ये शब्द पढ़ियो, कोई रसना मंझी ना रहे जी। कब गल लावेंगे
कब गल लावेंगे, कब गल लावेंगे प्रभ मोहे, कब गल लावेंगे, कब गल लावेंगे। हाँ तुमरी करो नित आस प्रभ मोहे, कब गल लावेंगे। हाँ तुमरी करो नित आस प्रभ मोहे, कब गल लावेंगे। पौत्रला कब गल लावेंगे, कब गल लावेंगे प्रभ मोहे, कब गल लावेंगे, कब गल लावेंगे। प्रभ की जय कृपा निधान, हम हर गुण गावेंगे। हाँ तुमरी करो नित आस प्रभ मोहे, कब गल लावेंगे। हाँ तुमरी करो नित आस प्रभ मोहे, कब गल लावेंगे। पढ़ो कब गल लावेंगे, कब गल लावेंगे प्रभ मोहे, कब गल लावेंगे, कब गल लावेंगे। धन गुरु रामदास जी, धन गुरु रामदास जी, प्यार न लखन जी, धन बाबा दीप सिंह जी। हम बारक मुग्ध यान, पिता समझावेंगे। सुत खिन खिन फूल बिगार, जगत पित पावेंगे। हाँ तुमरी करो नित आस प्रभ मोहे, कब गल लावेंगे। पौत्रला कब गल लावेंगे, कब गल लावेंगे प्रभ मोहे, कब गल लावेंगे, कब गल लावेंगे।
जो हर स्वामी तुम दे हो, सोई हम पावेंगे। मोहि दूजी नाही ठार, जिस पे हम जावेंगे। हो तुमरी करो नित आस, प्रभु मोहे कब गल लावेंगे। पौतला कब गल लावेंगे, कब गल लावेंगे। प्रभु मोहे कब गल लावेंगे, कब गल लावेंगे। धन गुरु रामदास जी, गुरु रामदास जी, सारे प्यार न लखन जी। धन बाबा दीप सिंह जी, फड़ ले बाबा दत्तिया। जो हर पावे भगत, तिना हर पावेंगे। ज्योति ज्योत मिलाए, ज्योत रल जावेंगे। हरि आपे होए कृपाल, आप लिव लावेंगे। जन नानक सरन दुआर, हर प्लाच रखावेंगे। हाँ तुमरी करो नित आस, प्रभु मोहे कब गल लावेंगे। करो जोतड़ी कब गल लावेंगे, कब गल लावेंगे। प्रभु मोहे कब गल लावेंगे, कब गल लावेंगे। कब गल लावेंगे, कब गल लावेंगे, कब गल लावेंगे। कब गल लावेंगे, कब गल लावेंगे, कब गल लावेंगे। कब गल लावेंगे, कब गल लावेंगे। मोहन नींद न आवे खावे, हार खजर बस्तर अभरन कीने। उडीनी
उडीनी उडीनी कब कर आवेरी, 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 अब कर आवेरी, अब कर आवेरी। कर्महीन तन करे बेनंती, कद नानक आवे बारी। सब सुहागण बाणे रलिया, एक देवो रात मुरारी। कब गल लावेंगे गुरु रामदास जी, 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 बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। नित सुहागण सदा पिर रावे, नित सुहागण सदा पिर रावे। मैं कर्महीन कब ही गल लावे, मैं कर्महीन कब ही गल लावे। जी कब गल लावेंगे, कब गल लावेंगे प्रभु मोहे। कब गल लावेंगे, कब गल लावेंगे। धन गुरु रामदास जी, धन गुरु रामदास जी, बाबा दीप सिंह जी, बाबा दीप सिंह जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी। वाहिगुरु 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 शुक्राने सत श्री अकाल। धन गुरु रामदास जी, धन गुरु रामदास जी।
प्यार न लखो ने जी धन बाबा दीप सिंह जी। फिर आखो धन बाबा दीप सिंह जी। फिर उच्ची आवाज विच आखो धन बाबा दीप सिंह जी। गरीब निवाज प्रभ कीजै कृपा निधान, हम हर गुण गावेंगे हों तुमरी करूं नित आस, प्रभ मोहे कब गल लावेंगे। मेरी वारी कदों आएगी। ते ये मेरी बेनती है, निशाना सामने रख के तीर चलायो। आखो धन गुरु रामदास जी। धन गुरु रामदास जी। जदों कहना ना महाराज मैनू अपने गल नाल ला लो, इहदे पिछे एक निशाना रखियो। निशाना, वो निशाना पता की? सुनियो ध्यान नाल। कोई खुले आसमान विच तीर चलावे, गल कुछ होर हुंदी है। निशाना सामने रख के तीर चलाया जावे, उहदा आनंद कुछ होर आउंदा है। जदों कहना है ना महाराज कब गल लावेंगे, मैनू कदों गले नाल लाओगे, इहदे पिछे निशाना पता की रखियो? महाराज जिवें तू अपने प्यार वाले नेड़े वाले गुरसिखां नू जीवन दिता है ना, जिवें उन्हां ते बख्शिश दा खाता खोलिया, ओहो जिहा खाता मैं गरीब ते भी खोल दे। आखो धन गुरु रामदास जी। धन गुरु रामदास। एक मैं जिक्र तुहाडे नाल साझा करन लगा, ध्यान नाल सुणिया। भाई संत राम जी लाहौर दे रहण वाले, जात दे तरखान सी ते बड़े नितनेमी सी। गुरु अर्जन दे पातशाह जी दे कोलों इन्हां ने सिੱਖੀ धारण कीती सी। बड़े नितनेमी, बड़ा रंगिया होया इन्हां दा जीवन, बड़ा मिठ बोलड़ा सुभाव। भाई संत राम जी दा बड़ा प्यारा इन्हां दा सुभाव, ते परमेश्वर दी कृपा, शरीर भी बड़ा सोहना, रूप भी रज के सोहना इन्हां दा। संत राम जी दा वेखो प्यारे, इन्हां दा रूप भी सोहना है, शरीर भी बड़ा नरोआ है, नितनेमी भी ने, मिठ बोलड़े सुभाव दे भी ने। सारे गुण गुरु पिता ने दिते ने, पर सारे गुण होने के बावजूद हर वेले कहंदे कि गुरु रामदास के गुरु अर्जन दे पातशाह तेरा शुक्र है, शुक्र है, शुक्र। सानू भी बापू ने बड़ा कुछ दिता है, पर अफसोस इस गल दा साडा ध्यान उधर जांदा जिहड़ी चीज़ साडे कोल नहीं है। जिहड़ी चीज़ नहीं है उस चीज़ वाल ध्यान जांदा है। जरा वो चीज़ वाल ध्यान करके देखो जिहड़ी सानू मिली हुई है। ये महापुरखां दे बचन ने, जिन्ना सानू मिलिया है जी, कहंदे सारे गिला करदे ने, सब नू गिला है, मैनू की मिलिया? कहंदा ध्यान नाल सोच, ध्यान नाल वेख, जो तैनू मिलिया ना कईयां नू ये भी नहीं मिलिया होया। कईयां नू ये भी नहीं मिलिया जो तैनू मिलिया। कईयां कोल ये भी नहीं चीज़ां जो तेरे कोल ने। हर वेले उहदा शुकराना कर, हर वेले। गुरु रामदास जी तुहाडा शुक्र है। कह दो सारे, गुरु रामदास जी तुहाडा शुक्र है। गुरु रामदास जी तुहाडा शुक्र है। बाबा दीप सिंह जी तुहाडा शुक्र है। शुक्र, हर वेले शुक्र शुक्र करिया करो। ਜਿਹੜੀ चीज़ नहीं भी कोलना ਉਹਦਾ भी शुकराना एडवांस ही कर दिया करो। बापू ਨੂੰ ਫਿਕਰ ਲੱਗ ਜਾਏਗਾ, ਇਹਦੇ ਸ਼ੁਕਰਾਨੇ ਕਰਨ ਲੱਗ ਪਿਆ, ਮੈਨੂੰ ਤੇ ਦੇਣੀ ਪੈਣੀ ਇਹ ਚੀਜ਼ ਹੈ ਜੀ, ਇਹ ਤੇ ਦੇਣੀ ਪੈਣੀ ਹੈ। ਭਾਈ ਸੰਤ ਰਾਮ ਜੀ ਨਿਤਨੇਮ ਦੇ ਵੀ ਪੱਕੇ, ਗੁਰਬਾਣੀ ਦੇ ਰੰਗ ਵਿੱਚ ਰੰਗੇ ਹੋਏ ਨੇ, ਰੂਪ ਵੀ ਬੜਾ ਸੋਹਣਾ ਹੈ। ਤਰਖਾਣ ਦਾ ਕੰਮ ਕਰਦੇ ਨੇ, ਜਾਤ ਦੇ ਤਰਖਾਣ ਨੇ। ਸੁਣਿਓ ਹੁਣ ਧਿਆਨ ਨਾਲ। ਸਿੱਖੀ ਧਾਰਨ ਕਰਨ ਤੋਂ ਬਾਅਦ ਜਦੋਂ ਇਹ ਪੱਕੇ ਸਿੱਖ ਬਣੇ ਤੇ ਬਾਦਸ਼ਾਹ ਜਹਾਂਗੀਰ ਦੇ ਮਹਿਲਾਂ ਦੇ ਵਿੱਚ ਇਹਨਾਂ ਨੇ ਨੌਕਰੀ ਕਰਨੀ ਸ਼ੁਰੂ ਕਰਤੀ। ਬਾਦਸ਼ਾਹ ਜਹਾਂਗੀਰ ਦੇ ਮਹਿਲਾਂ ਦੇ ਵਿੱਚ ਹੁਣ ਗੱਲ ਸੁਣਨ ਵਾਲੀ ਜੇ। ਇੱਕ ਵਾਰ ਬਾਦਸ਼ਾਹ ਲਾਹੌਰ ਫੇਰੀ ਸਮੇਂ ਨਾ ਆਪਣੀ ਸ਼ਹਿਜ਼ਾਦੀ ਨੂੰ ਵੀ ਨਾ ਨਾਲ ਲੈ ਕੇ ਗਿਆ। ਸ਼ਹਿਜ਼ਾਦੀ ਨੂੰ, ਆਪਣੀ ਧੀ ਨੂੰ ਬਾਦਸ਼ਾਹ ਜਹਾਂਗੀਰ ਜਦੋਂ ਲੈ ਕੇ ਗਿਆ, ਉਹਦੀ ਨਿਗਾਹ ਪੈ ਗਈ ਭਾਈ ਸੰਤ ਰਾਮ ਵੱਲ। ਜਦੋਂ ਨਿਗਾਹ ਪਈ ਤੇ ਘਰ ਆ ਕੇ ਆਪਣੀ ਮਾਂ ਦੇ ਅੱਗੇ ਜਿੱਦ ਕਰਨ ਲੱਗ ਪਈ, ਜੇ ਮੈਂ ਨਿਕਾਹ ਕਰਾਉਣਾ ਤੇ ਸੰਤ ਰਾਮ ਦੇ ਨਾਲ ਹੀ ਕਰਾਉਣਾ। ਉਹਦਾ ਰੂਪ ਮੈਨੂੰ ਬੜਾ ਵਧੀਆ ਲੱਗਾ, ਉਹ ਮੈਨੂੰ ਬੜਾ ਸੋਹਣਾ ਲੱਗਾ, ਮੇਰੇ ਦਿਲ ਨੂੰ ਉਹਨੇ ਖਿੱਚਿਆ। ਜੇ ਮੈਂ ਨਿਕਾਹ ਕਰਾਉਣਾ ਉਹਦੇ ਨਾਲ ਹੀ ਕਰਾਉਣਾ। ਹੁਣ ਗੱਲ ਸੁਣਨ ਵਾਲੀ ਜੇ। ਮਾਂ ਨੇ ਬੜਾ ਸਮਝਾਇਆ, ਨਾ ਸਮਝੀ ਕਿ ਪੁੱਤਰ ਅਸੀਂ ਮੁਸਲਮਾਨ, ਉਹ ਹਿੰਦੂ,
सिक्खी उन्हें धारण की, गुरु का सिख बन गया, असी उहदे नाल किवें तेरा निकाह कर सकते हैं। पर प्यारिओ ਉਹਦੇ दिमाग ਦੇ ਉੱਤੇ ਇਹ चीज़ पक्की घर कर गई, ਵਿਆਹ कराउणा निकाह कराउणा ते ਇਹਦੇ ਨਾਲ। ਉਹ ਕਹਿੰਦੇ ਕੋਈ ਵੱਡਾ ਸੂਬੇਦਾਰ ਲੱਭਦੇ ਆ, ਕੋਈ ਅਮੀਰ ਘਰਾਣਾ ਲੱਭਦੇ, ਉਹਦੇ ਨਾਲ ਕਰਾਵਾਂ। ਕਹਿੰਦੇ ਨਹੀਂ, ਵਿਆਹ ਕਰਾਉਣਾ ਇਹਦੇ ਨਾਲ ਹੀ ਕਰਾਉਣਾ। ਤੇ ਜਦੋਂ ਪਿਆਰਿਓ ਆਪਣੇ ਘਰ ਵਾਲੇ ਨੂੰ ਦੱਸੀ ਨਾ ਇਹ ਗੱਲ ਇਹਨੇ ਕਿ ਇਦਾਂ ਤੁਹਾਡੀ ਧੀ ਵਿਆਹ ਕਰਾਉਣਾ ਚਾਹੁੰਦੀ ਏ, ਸੰਤ ਰਾਮ ਦੇ ਨਾਲ ਨਿਕਾਹ ਕਰਾਉਣਾ ਚਾਹੁੰਦੀ, ਉਹਨੇ ਵੀ ਸਮਝਾਇਆ। ਜਦੋਂ ਨਾ ਸਮਝੀ ਤੇ ਉਸ ਵੇਲੇ ਪਤਾ ਬਾਦਸ਼ਾਹ ਜਹਾਂਗੀਰ ਕੀ ਕਹਿੰਦਾ, ਕਹਿੰਦਾ ਕੋਈ ਗੱਲ ਨਹੀਂ, ਜੇ ਬੱਚੀ ਦਾ ਸ਼ਹਿਜ਼ਾਦੀ ਦਾ ਮਨ ਉਹਦੇ ਤੇ ਆ ਗਿਆ ਨਾ, ਅਸੀਂ ਇਉਂ ਕਰਦੇ ਆ, ਉਹਨੂੰ ਮੁਸਲਮਾਨ ਬਣਾ ਦੇਨੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਮੁਸਲਮਾਨ ਬਣਾ ਕੇ ਉਹਦੇ ਨਾਲ ਇਹਦਾ ਨਿਕਾਹ ਕਰ ਦਿਆਂਗੇ, ਉਹਨੂੰ ਮਨਾ ਲੈਨੇ, ਇਦਾਂ ਲਾਲਚ ਦੇ ਦੇਾਂਗੇ, ਕੋਈ ਨਾ ਕੋਈ ਜਾਇਦਾਦ ਦੇ ਦੇਾਂਗੇ, ਜਗੀਰ ਉਹਦੇ ਨਾਮ ਲਵਾ ਦੇਾਂਗੇ, ਲਾਲਚ ਦੇ ਕੇ ਜਾਂ ਕਿਸੇ ਵੀ ਢੰਗ ਨਾਲ ਉਹਨੂੰ ਮੁਸਲਮਾਨ ਬਣਾਵਾਂਗੇ ਤੇ ਫਿਰ ਇਹਦੇ ਨਾਲ ਨਿਕਾਹ ਕਰਾਵਾਂਗੇ। ਤੇ ਜਦੋਂ ਇਸ ਚੀਜ਼ ਦਾ ਪਤਾ ਲੱਗਾ ਨਾ ਸੰਤ ਰਾਮ ਜੀ ਨੂੰ, ਤੇ ਉਸ ਵੇਲੇ ਆਪਣੇ ਮਨ 'ਚ ਸੋਚਦੇ, ਮੈਂ ਤੇ ਸਿੱਖੀ ਲਈਏ ਪੰਜਵੇਂ ਪਾਤਸ਼ਾਹ ਦੇ ਕੋਲੋਂ। ਕਰੋ ਸੁਰਤੀ ਨਾਲ ਦਦਾ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਏ। ਆਹਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। आज सिखां दा किरदार, सिखां दा जीवन। संत राम कहंदा मैं सिक्खी लई गुरु अर्जन दे पातशाह जी कोलों, मरदा मर जाऊंगा पर मैं गुरु दी सिक्खी नूं नहीं छड्डना, मैं मुसलमान नहीं बनना, मैं सिक्खी नूं नहीं छड्डना। इन्हें कीता कि संत राम ने नौकरी छड्डी ते नौकरी छड्ड के प्यारिओ आप आ गए जी लाहौर तो बाहर। ते जदों इस गल दा बादशाह नूं पता लगा ते उस वेले सिपाही भेजे मगर कि संत राम नूं पछाण के लभ के लियाओ, उहनूं कहो आराम नाल मुसलमान बन जा, मेरी धी तेरे नाल निकाह करना चाहुंदी, इस तों वड्डी गल होर की हो सकदी है, मुसलमान बन, मेरी धी नाल निकाह करा। ते कहंदे जे ना मन्ने ना ते ओदा सिर धड़ तों अलग करके मेरे अगे पेश कर देना। ओहो, जो ना मन्ने ते फिर ओदा सिर धड़ तो अलग करके मेरे अगे पेश करना है। आखो धन गुरु रामदास जी, धन गुरु रामदास जी। लाहौर तो बाहर जा चुके सी, पिशौर पहुंच चुके सी संत राम जी। ते हुण प्यारिओ पिशौर विच जाके सिपाहियां ने संत राम नूं पछाण लिया ते फड़ लिया। कहंदे सूबे ने कहा मुसलमान बन, ओ तू वड्डियां भागां वाला है, ओदी धी तेरे नाल, जहांगीर दी धी दा तेरे नाल निकाह होना है। ते उस वेले सूबा कहंदा तू वड्डियां भागां वाला है, जो राजे दी लड़की दा रिश्ता तेरे नाल होण लगा है, चुप चपीते मुसलमान बन ते ओदे नाल निकाह कर लै। ਉਹ ਕਹਿੰਦਾ मैं गुरु दी सिक्खी नहीं छड़ सकदा। ਉਹ ਕਹਿੰਦਾ फिर मरण लई तैयार हो जा, मरण लई। संत राम कहंदा मरना मंजूर है पर गुरु दी सिक्खी नहीं छड्डणी। अरदासां करिया करो रोज, तुसी भी पता केड़ियां अरदासां, सिर जावे ता जावे मेरा सिक्खी सिदक ना जावे, सिर जावे ता जावे मेरा सिक्खी सिदक ना जावे। संगत बोले सिर जा, मंगो सारे मंगो। गुरु अर्जन देव पातशाह जी दे शहीदी दिहाड़े ते आ मंगो। जी सिर जावे ता जावे मेरा सिक्खी सिदक ना जावे, सिर जावे ता जावे मेरा सिक्खी सिदक ना। सारी संगत गज के सिर जा, और उच्ची बोलो उच्ची, मेरा सिक्खी सिदक ना जावे मेरा सिक्खी सिदक ना जावे, मेरा सिक्खी सिदक ना जावे मेरा सिक्खी सिदक ना
सिदक ना जावे, सिर जावे ता जावे, मेरा सिखी सिदक ना जावे। सिर जावे, मेरा सिखी सिदक ना। वेखो प्यारिओ, आखो धन गुरु रामदास जी, धन गुरु रामदास जी। सूबा कहंदा तेरे वड्डे भाग ने, राजे दी धी दा रिश्ता तेरे नाल हो रहा है, निकाह तेरे नाल। ओ सिੱਖੀ तो की लेने तू, छड़ दे सिੱਖੀ। अज गुरु अर्जन देव पातशाह जी दे शहादत दे दिन ते आ मंगियो, दाते इहो जिहा रंग सानू भी ला दे, सानू भी किसे लालच वस हो के, है जी, किसे डर तो, किसे भी ढंग तरीके तो, जेड़ा मर्जी आ जाए, सानू सिੱਖੀ तो कवे तू सिੱਖੀ नू छड्ड ते आ काम कर ले। लालच दे के तुहानू नौकरियां दा लालच, माया दा लालच दे के, शरीरक रोगां दा लालच दे के, किसे भी ढंग दा कोई जमीनां जायदादां दा लालच दे के कवे छड्ड सिੱਖੀ, साडा धर्म मन। उन्हां नू हाथ जोड़ के कहना, ओ तुम्हें तुम्हारा खूब, हमें हमारा खूब। तुहाडे लई तुहाडा चंगा, मैं कदी माड़ा नहीं कहंदा किसे नू, सिख कदी दूजे नू माड़ा नहीं कहंदा, पर तुहानू तुहाडा चंगा, मैनू मेरा चंगा है। आखो धन गुरु रामदास जी, धन गुरु रामदास। मैं मरदा मर जागा पर गुरु दी सिੱਖੀ नू नहीं छड्डना। मेरे अगे कोई सोने दा भी बन के आ जाएगा ना, कहेगा मैं तेरा गुरु हाँ, ਉਹਨੂੰ ਦੂਰੋਂ ਮੱਥਾ ਟੇਕੋ, ਬਈ ਚੰਗਾ ਹੋਏਗਾ ਆਪਣੇ ਘਰ, ਵੱਡਾ ਹੋਏਗਾ ਆਪਣੇ ਘਰ, ਰਾਜੀ ਰਹੋ। ਮੇਰੇ ਲਈ ਵੱਡਾ ਤੇ ਮੇਰਾ ਗੁਰੂ ਸਾਹਿਬ ਹੈ, ਦੂਜਾ ਨਹੀਂ ਕੋਈ। ਮੇਰੇ ਲਈ ਵੱਡਾ ਮੇਰਾ ਗੁਰੂ ਰਾਮਦਾਸ, ਮੇਰੇ ਲਈ ਵੱਡਾ ਮੇਰਾ ਗੁਰੂ ਨਾਨਕ, ਮੇਰੇ ਲਈ ਵੱਡਾ ਕਲਗੀਆਂ ਵਾਲਾ, ਮੇਰੇ ਲਈ ਵੱਡੇ ਗੁਰੂ ਗ੍ਰੰਥ ਸਾਹਿਬ, ਮੇਰੇ ਲਈ ਵੱਡੇ ਬਾਬਾ ਦੀਪ ਸਿੰਘ। ਇਸ ਤੋਂ ਇਲਾਵਾ ਅਸੀਂ ਦੂਜੇ ਨੂੰ ਨਾ ਵੇਖਿਆ ਤੇ ਨਾ ਵੇਖਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੂਬਾ ਕਹਿੰਦਾ ਮੰਨ ਜਾ, नहीं तो दूजा हुक्म ही राजे दा तेरा सिर धड़ तो जुदा करना है। वो कहंदा दूजा हुक्म जेड़ा ना वो मैं मनण लई तैयार हां। आखो धन गुरु रामदास जी, धन गुरु रामदास। गुरु दी सिੱਖੀ तो कुर्बान हो जाऊंगा, गुरु दे प्यार विच अपनी जान दे देंगा, गुरु दे प्यार विच अपना सीस धड़ तो जुदा करा लांगा। मेरे तो वड्डा दूजा भागां वाला होर किहड़ा होएगा जी। धन बाबा दीप सिंह, धन बाबा दीप सिंह जी। उन्होंने कहा फिर मरण लई हो जा तैयार। उन्हें कहा कि सिर धड़ तो जुदा करके मेरे कोल लिआउणा। वो कहंदा फिर मैनू थोड़ा समा दिओ। समा क्यों मंगिया? संत नाम ने कीता जी इशनान, इशनान करके कीता जपजी साहिब दा पाठ, ते उस वेले जपजी साहिब दा पाठ करके सूबे नू इशारा कीता, कर दे मेरी धौण शरीर तो वखरी, वड़ दे मेरा सिर। हुण ओने तलवार दा वार कीता जोर दी, ते ए संत नाम दा जेड़ा सीस सी ना वो धड़ तो जुदा हो गया जी। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। अज आ मंगियो कद नानक आवे वारी, अज आ मंगियो कब गल लावेंगे। दाते इहो जी प्रेमा भगती दा एक किणका ते मैनू दे दे। एक किणका ही तेरे सिखां दा जिहो जिहा किरदार सी, तेरे सिखां दा जिहो जिहा विहार सी, वो तेरे प्यार वाले सिखां दा जिहो जिहा तेरे नाल प्यार सी, वो दाते एक किणका ही मैनू दे। एक किणका ही, मैं ते गल गल ते डोल जाना। दाते किरपा दा खाता खोल, सिर जावे ता जावे, मेरा सिੱਖੀ सिदक ना जावे। सिर जावे ता जावे, मेरा सिखी सिदक ना जावे। सिर जा सीस धड़ तो जुदा करके सिर ले जाके पेश कीता बादशाह दे अगे। आखो धन गुरु रामदास जी, धन गुरु रामदास। बादशाह भी बड़ा हैरान होया, एदी शहजादी भी बड़ी हैरान होई कि ये किहो जे सिख ने, किहो जे सिख जेड़े मरना मंजूर करते ने पर सिੱਖੀ नूं नहीं छड़दे।
मरना मंजूर करते ने पर अपने किरदार तो थले नहीं जाते। मरना मंजूर करते ने पर कहते दातिया जे मरना है ना तेरे बचना नू मनदे हुए मरांगे ते फिर जदों तेरे बचना नू मनदे हुए मरांगे ना ते तेरी खुशी साडी झोली च पै जानी है। किहो जे सिख ने वो जेड़े गुरु दी खुशी लई मरना मंजूर कर देंदे, गुरु दे बचन कमाउण लई मरना मंजूर कर देंदे, उन्हां दा भी सिर झुक गया। बस मेरी अज आ बेनती जे वड्डे कोलों वड्डी दात मंगियो सिक्खी दी दात। सच्ची गल है जिहदे कोल सिक्खी दी दात आ जांदी है ना उहदे घर विच सारे बूटे आपे लगने शुरू हो जांदे ने। सुखां दे बूटे हैं जी, मेरां दे बूटे, लोक परलोक दियां दातां दे बूटे। जिथे एक बूटा लग गया ना सिक्खी दा उत्थे गुरु नानक दी मेहर दा बूटा लग जांदा है, उत्थे गुरु दी बख्शिश दा बूटा लग जांदा है। मेरी बेनती है मरदे मर जियो पर गुरु दी सिक्खी ना छड्डियो। धन गुरु रामदास जी, धन गुरु रामदास। गुरु अगे जोदड़ी करो दातिया कब गल ना महंगे, दे दे मैनू इहो जी किरपा, इहो जिहा रस मैनू दे दे, इहो जी बख्शिश मैनू दे दे। मैं डोल जाना, गल गल दे उत्ते डोल जाना, मेरे पैर डगमगा जांदे ने पर तू किरपा कर मेरे डगमगाउंदे हुए पैरां दा सहारा तू आप ही बन जा। आप ही ये सच्ची गल है, सच्ची गल खरी गल। आखो धन गुरु रामदास जी, धन गुरु रामदास। जदों कोई बंदगी दे राह ते तुरदा है ना अवस्थावां बड़ियां चेंज होंदियां, बड़े परचे पींदे आ। कदी काम परचा पा देंदा, कदी क्रोध, कदी लोभ, कदी मोह, कदी अहंकार। परचे पेंदे तां ही ते भगत नामदेव जी ने कहा लोभ लहर अत नीजर बजे। उदों लोभ दी लहर उठी होएगी ना अंदर। काया डूबे के संसार समुंदे तार गोबिंदे तार ले बाप बीठला। किते महाराज कहंदे काम क्रोध लोभ झूठ निंदा इनते आप छडावो। परचे पेंदे होणगे ना काम क्रोध दे, लोभ अहंकार दे, झूठ दे, निंदिया दे। पर महाराज गले विच पल्ला पा के कहंदे गुरु रामदास परचियां तो आप ही बचा ले, ये परचियां तो आप ही बचा ले। परचियां चों फेल सी फेल खां मैं फेल ही रहना है। किरपा कर जे परचे पाउना है ना ते ये परचियां तो आप ही हिम्मत रख के मैनू पास करा के रखी। आप ही इन्हां परचियां विच बैठण दा बल देवीं, उदां ते मैं फेल हां, फेल। तेरे बल तो इलावा मेरे नाल होर कोई ताकत इहो जी नहीं जिहड़ी आ परचियां तो मैनू बचा सके। अवस्थावां बदलदियां ने, डिगदियां ने। एक दिन च कोई नामदेव नहीं बनता, एक दिन च कोई कबीर नहीं बनता, एक दिन च कोई सैन नहीं बन जाता, एक दिन दे विच प्यारिओ कोई भगत रविदास नहीं बनता। कई बारी अवस्थावां बनदियां, कई बारी डिगदियां। पर दाते नूं कह कि दातिया ओ जदों मेरी अवस्था किते डिगण लगे ना मेरा साथ ना छड्डिओ, साथ ना छड्डिओ जी। धन गुरु रामदास जी, धन गुरु रामदास। डिगदे होए नूं सहारा किन्ने देना? तू देना। ते किरपा दा खाता खोलिओ, मेहर दा खाता खोलिओ। दूरों नेड़ेों जिथों जिथों आए अपने घर दे विच तुसीं आए हो, सारियां दा धन्नवाद, सारियां दा शुकराना। तुहाडे सारियां दी मेहर दी निगाह मेरे वल बनी रवे, ये अरदास करया करो। वाहिगुरू जी का खालसा, वाहिगुरू जी की फतेह। बाबा दीप सिंह चैरिटेबल ट्रस्ट राम तीरथ रोड श्री अमृतसर साहिब वालों सेवावां दा कुंभ चल रहा, सब नूं पता है। ते दो वड्डियां सेवावां गुरु पिता जी ने साडी झोली च पाईयां ने। हुण मैं कल भी अर्ज कीती सी, सानू हस्पताल लई जो बाबा दीप सिंह हैल्थ केयर चैरिटेबल हस्पताल चल रहा है, 20 रुपइयां दी पर्ची च 2 दिन की दवाई दी जाती, जिहदे च इक्को छत थले सारे लागत मुल नाल इलाज होंदे ने। आके अपनी अखां नाल वेखो, अल्ट्रासाउंड, एक्सरे, खून दे जो लैबोरेटरी दे खून दी जांच दे सारे कारज, दंदां दे इलाज, अखां दे इलाज, इस तो इलावा होर भी जड़ियां फैसिलिटियां ने बिल्कुल लागत मुल दे नाल इक्को छत थले। इस हस्पताल लई सानू एंबूलेंस की लोड़ है ते एंबूलेंस तकरीबन 10-11 लाख का खर्चा एंबूलेंस का। ते मैं सारे परिवारक मैंबरां दे चरणां 'च बेनती करदा, जो भी गुरु पिता जी ने तुहानू कृपा कीती है, बख्शिश कीती, भावें एक किणकाई जिहदी समर्था
1000 ਰੁਪਈਆ ਹਿੱਸਾ ਪਾਉਣ ਦੀ ਉਹ ਉਹਨਾਂ ਪਾਵੇ, 10,000 ਦੀ ਉਹ ਉਹਨਾਂ ਹਿੱਸਾ ਪਾਵੇ, 5,000 ਦੀ ਹੈ ਉਹ ਉਹਨਾਂ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਵਾਹਿਗੁਰੂ ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹਵੇ ਉਹ ਉਦਾਂ ਕਰ ਲਵੇ। ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ, ਦੂਸਰਾ ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਰਾਹੀਂ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2 ਵਾਰੀ 3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫੀ ਪੁਰਾਣੀ ਹੋ ਗਈ, ਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹਵੇ ਵਾਹ ਭਲਾ, ਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇੱਕ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 9815099513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ। ਤੁਹਾਡਾ ਕਿਣਕਾ ਸਮੁੰਦਰ ਬਣ ਜਾਂਦਾ ਹੈ, ਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ। ਇਹ ਮੇਰੀ ਬੇਨਤੀ ਹੈ। 2 ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ, ਤੇ ਇਹ ਮੌਕਾ ਸੰਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇੱਕ ਤੇ ਇਹ ਨਵੀਂ ਚਿੱਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875590004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ, ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਭਾਈ ਅਮਨਦੀਪ ਸਿੰਘ ਜੀ ਨੂੰ
ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।